अस्सलाम वालेकुम, सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਅੱਛਾ ਜੀ, ਅੱਜ ਦਾ ਨਵਾਂ ਸਕੇਦਾ ਦੀ ਐਗਜ਼ਾਮ ਹੈ ਔਰ ਇਹ ਸਾਡੇ ਇੰਡੀਅਨ ਸਿਸਟਰ ਨੇ ਜਸਪ੍ਰੀਤ ਕੌਰ। ਇਹਨਾਂ ਥਿਊਰੀ ਪਾਸ ਕੀਤੀ ਹੈ। ਦੋ ਗਲਤੀਆਂ ਹੋਈਆਂ ਨੇ ਇਹਨਾਂ ਦੀਆਂ ਤੇ ਇਹਨਾਂ ਥਿਊਰੀ ਪਾਸ ਕੀਤੀ ਹੈ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ। ਔਰ ਇਹਨਾਂ ਹੀ ਸ਼ਾਇਦ ਮੈਨੂੰ ਮੈਸੇਜ ਕਰਕੇ ਦੱਸਿਆ ਸੀ ਕਿ ਸਰ ਜੀ ਮੈਂ ਜਦੋਂ ਆਪਣੀ ਫਾਈਲ ਜਮ੍ਹਾਂ ਕਰਵਾਈ ਹੈ ਆਪਣੀ ਡੇਟ ਲੈਣੇ ਵਾਸਤੇ ਐਗਜ਼ਾਮ ਵਾਸਤੇ ਤੇ ਵੈਨਰ ਦੀ ਕਾਲ ਇਹਨਾਂ ਦੇ ਹਸਬੈਂਡ ਨੂੰ ਆਉਂਦੀ ਹੈ ਕਿ ਅਗਰ ਤੁਸੀਂ ਤੁਹਾਡੀ ਮੋਲੀਏ ਜਿਹੜੀ ਅਗਰ ਐਗਜ਼ਾਮ ਦੇਣਾ ਚਾਹੁੰਦੀ ਹੈ ਤੇ ਲੂਨੇ ਦੀ ਆ ਸਕਦੇ ਹੋ। ਠੀਕ ਹੈ, ਇਹਨਾਂ ਦੇ ਹਸਬੈਂਡ ਓਕੇ ਕਰ ਦਿੱਤਾ, ਲੇਕਿਨ ਇਹਨਾਂ ਨੂੰ ਜਾ ਕੇ ਸਾਹਬਾ ਤੋਂ ਦੱਸਿਆ ਤੇ ਇਹਨਾਂ ਫਿਰ ਜਾ ਕੇ ਐਗਜ਼ਾਮ ਦਿੱਤਾ ਔਰ ਇਹ ਪਾਸ ਹੋ ਗਏ। ਠੀਕ ਹੈ, ਦੱਸਣ ਦਾ ਮਕਸਦ ਇਹ ਵੇ ਕਿ ਇਹਨਾਂ ਦੀ ਤਿਆਰੀ ਇਤਨੀ ਹੈ ਸੀ ਕਿ ਉਹਨਾਂ ਅਚਾਨਕ ਡੇਟ ਦਿੱਤੀ 2 ਦਿਨਾਂ ਬਾਅਦ ਤੇ ਇਹਨਾਂ ਜਾ ਕੇ ਐਗਜ਼ਾਮ ਦੇ ਲਿਆ। ਠੀਕ ਹੈ, ਉਹਦੀ ਵਜ੍ਹਾ ਕੀ ਹੈ? ਤੁਹਾਡੀ ਤਿਆਰੀ ਕਰਨੀ ਔਰ ਮਿਹਨਤ ਕਰਨੀ। ਠੀਕ ਹੈ ਜੀ, ਔਰ ਇਹਨਾਂ ਸਾਰਾ ਕੋਰਸ ਇੱਥੇ ਕੀਤਾ ਤੇ ਬਾਕੀ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਕਿ ਪੂਰਾ ਕੋਰਸ ਤੁਸੀਂ ਇੱਥੋਂ ਫ੍ਰੀ ਕਰ ਸਕਦੇ ਹੋ, ਕਿਸੇ ਨੂੰ ਕੋਈ ਫੀਸ ਦੇਣ ਦੀ ਜ਼ਰੂਰਤ ਨਹੀਂ। ਠੀਕ ਹੈ, ਔਰ ਪਹਿਲੇ ਕੁਛ ਦਿਨ ਸਮਝ ਨਹੀਂ ਆਉਂਦੀ, ਹਫਤਾ 10 ਦਿਨ ਸਮਝ ਨਹੀਂ ਆਉਂਦੀ, ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਦਿਲ ਨਾ ਛੱਡਿਆ ਕਰੋ। ਠੀਕ ਹੈ ਜੀ, ਔਰ ਵੈਬ ਪਤਨ ਤੇ ਐਪਲੀਕੇਸ਼ਨ ਹੈ ਗੂਗਲ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਐਂਡਰੋਇਡ ਫੋਨ ਤੇ ਡਾਊਨਲੋਡ ਹੋ ਜਾਏਗੀ ਔਰ ਆਈਫੋਨ ਜਿਹੜਾ ਉਹਦੇ ਤੇ ਨਹੀਂ ਹੋਣ ਲੱਗੀ, ਆਨਲਾਈਨ ਕਰ ਸਕਦੇ ਹੋ। ਠੀਕ ਹੈ, ਚਲੋ ਜੀ ਚੱਲਦੇ ਹਾਂ इसके ਦੀ तरफ। ਅੱਛਾ, ਮੈਂ इसके ਦਾ ਪੜ੍ਹਿਆ ਸਾਰਾ, ਲੇਕਿਨ इसके ਦਾ ਐਡਾ ਆਸਾਨ ਵੀ ਨਹੀਂ ਇਹ ਜਿਹੜਾ। ਠੀਕ ਹੈ, ਮੇਰੇ ਖਿਆਲ ਨਾਲ ਜਿਹੜੇ ਹੁਣ ਤੱਕ ਅਸੀਂ ਵੀਡੀਓ ਬਣਾਈ ਹੈ ਜਿੰਨੀਆਂ ਸਕੇਦਿਆਂ ਦੀ, ਉਹਨਾਂ ਵਿੱਚੋਂ ਇਹ ਹਾਲੇ ਤੱਕ ਦਾ ਮੇਰੇ ਖਿਆਲ ਨਾਲ ਮੁਸ਼ਕਲ ਸਕੇਦਿਆਂ ਵਿੱਚ ਆਉਂਦਾ ਹੈ। ਚਲੋ ਜੀ, ਪਹਿਲਾ ਸਵਾਲ। ਜਿਸ ਤਰ੍ਹਾਂ ਬਿਜਲੀ ਵਾਲਾ ਨਜ਼ਰ ਆਉਂਦਾ ਪਿਆ ਤਸਵੀਰ ਵਿੱਚ, ਠੀਕ ਹੈ, ਇਹ ਸੱਜੀ ਸਾਈਡ ਨੂੰ ਰੋਕ ਰਿਹਾ। ਠੀਕ ਹੈ ਜੀ, ਖੱਬੀ ਸਾਈਡ ਨੂੰ ਕਵੇ ਤੇ ਫਾਲਸੋ ਹੈ। Il vigile disposto con le braccia ad angolo retto, ਕਹਿੰਦਾ ਬਿਜਲੀ ਜਿਸ ਤਰ੍ਹਾਂ ਦਿਖਾਈ ਦੇ ਰਿਹਾ angolo ਨੇ ਬਣਾਈ ਹੈ ਬਾਜ਼ੂਆਂ ਦੀ, come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ vieta il passaggio ai veicoli, ਕਹਿੰਦਾ ਉਹਨਾਂ ਗੱਡੀਆਂ ਨੂੰ ਗੁਜ਼ਰਨੇ ਤੋਂ ਮਨਾ ਕਰਦਾ ਹੈ ਕਿ arrivano dalla sua sinistra, ਜਿਹੜੀਆਂ ਖੱਬੇ ਤੋਂ ਆਉਂਦੀਆਂ ਨੇ। ਫਾਲਤੂ ਜੀ ਖੱਬੇ ਤੋਂ ਆਉਣ ਵਾਲੀਆਂ ਨੂੰ ਮਨਾ ਨਹੀਂ ਕਰਦਾ। ਠੀਕ ਹੈ, ਦੂਸਰਾ ਸਵਾਲ ਜੀ। può essere pericoloso, ਕਹਿੰਦਾ ਖਤਰਨਾਕ ਹੋ ਸਕਦਾ ਹੈ circolare troppo vicino alle auto parcheggiate, ਉਹਨਾਂ ਗੱਡੀਆਂ ਦੇ ਜ਼ਿਆਦਾ ਨਜ਼ਦੀਕ ਹੋ ਕੇ ਕਹਿੰਦਾ ਚੱਲਣਾ ਖਤਰਨਾਕ ਹੋ ਸਕਦਾ ਜਿਹੜੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਲੱਗੀਆਂ ਨੇ। perché potrebbero impedire la vista, ਕਿਉਂਕਿ ਕਹਿੰਦਾ ਉਹ ਨਜ਼ਰ ਆਉਣ ਤੋਂ, ਦਿਖਾਈ ਦੇਣ ਤੋਂ ਰੋਕ ਸਕਦੀਆਂ ਨੇ। di un disabile in carrozzella, ਜਿਹੜਾ ਕੋਈ ਅਪਾਇਜ ਬੰਦਾ ਆਪਣੀ ਕਰੋਸੇਲਾ ਤੇ ਵੇ, ਰੇੜੀ ਦੇ ਉੱਤੇ ਵੇ, ਉਹ di un pedone, ਜਾਂ ਕੋਈ ਪੈਦਲ che spinge un passeggero per bambini, ਜਾਂ ਕੋਈ ਪੈਦਲ ਜਿਹੜਾ ਬੱਚਿਆਂ ਦੀ ਰੇੜੀ ਨੂੰ ਧੱਕਾ ਲਾ ਰਿਹਾ। che sono in procinto di attraversare, ਜਿਹੜੇ ਬਿਲਕੁਲ ਉਸ ਪੁਆਇੰਟ ਤੇ ਨੇ ਕ੍ਰਾਸ ਕਰਨੇ ਵਾਲੇ। ਵੇਖੋ ਜੀ, ਮਸਲਨ ਅੱਗੇ ਜ਼ੈਬਰਾ ਕ੍ਰਾਸਿੰਗ ਇੱਕ ਸਾਈਡ ਤੇ ਗੱਡੀਆਂ ਪਾਰਕਿੰਗ ਵਿੱਚ ਲੱਗੀਆਂ ਨੇ, ਜਿਹੜੇ ਬੰਦੇ ਉਹਨਾਂ ਗੱਡੀਆਂ ਦੇ ਪਿੱਛੇ ਨੇ, ਚਾਹੇ ਉਹ ਕੋਈ ਹੈਂਡੀਕੈਪ ਹੈ ਆਪਣੀ ਰੇੜੀ ਦੇ ਉੱਤੇ ਵੇ, ਜਾਂ ਕੋਈ ਪੈਦਲ ਬੱਚਿਆਂ ਵਾਲੀ ਰੇੜੀ ਨੂੰ ਧੱਕਾ ਲਾ ਕੇ ਲਿਆ ਰਿਹਾ, ਉਹ ਹੋ ਸਕਦਾ ਜਿਹੜੀ ਗੱਡੀ ਆਉਂਦੀ ਪਈ ਉਹਨੂੰ ਨਜ਼ਰ ਨਾ ਆਉਣ। ਇਹ ਚੀਜ਼ ਖਤਰਨਾਕ ਹੋ ਸਕਦੀ ਹੈ। ਠੀਕ ਹੈ ਜੀ, ਵੇਰੋ ਇਹ obbligatorio dare la precedenza, ਕਹਿੰਦਾ ਲਾਜ਼ਮੀ ਹੈ ਹੱਕ ਦੇਣਾ, ਪਹਿਲ ਦੇਣਾ a tutti i veicoli, ਸਾਰੀਆਂ ਗੱਡੀਆਂ ਨੂੰ, circolanti, ਚਲਦਿਆਂ ਹੋਇਆ, quando si svolta a sinistra, ਜਦੋਂ ਤੁਸੀਂ ਖੱਬੇ ਮੁੜਦੇ ਹੋ। ਫਾਲਸੋ ਜੀ। quando stanno per riprendere la marcia, ਕਹਿੰਦਾ ਜਦੋਂ ਦੁਬਾਰਾ ਚੱਲਣ ਲੱਗਿਆ। dopo un arresto al semaforo, ਇਸ਼ਾਰੇ ਤੋਂ ਰੁਕਣੇ ਤੋਂ ਬਾਅਦ, ਮਸਲਨ ਜਦੋਂ ਇਸ਼ਾਰੇ ਤੇ ਰੁਕ ਗਏ ਹੋ, ਇਸ਼ਾਰਾ ਰੋਸੋ ਸੀ ਰੁਕੇ ਹੋ, ਦੁਬਾਰਾ ਫਿਰ ਚੱਲਣ ਲੱਗਣ ਦੀ ਗੱਲ ਕਰਦਾ ਪਿਆ। il conducente di autocar, ਜਿਹੜੇ ਟਰੱਕ ਦੇ ਡਰਾਈਵਰ ਨੇ, possono facilmente avvistare pedoni, ਕਹਿੰਦਾ ਟਰੱਕ ਦੇ ਡਰਾਈਵਰ ਆਸਾਨੀ ਨਾਲ ਪੈਦਲ ਨੂੰ ਵੇਖ ਸਕਦੇ ਨੇ, ਉਹ ਚਿਕਲਿਸਤੀ ਸਾਈਕਲ ਵਾਲਿਆਂ ਨੂੰ ਵੀ। ਕਿ fiancano, ਜਿਹੜੇ ਨਾਲ ਨੇ ਉਹਦੇ ਟਰੱਕ ਦੇ, ਉਹ sfiorano la parte anteriore, ਜਾਂ ਰਗੜ ਕੇ ਅਗਲੇ ਹਿੱਸੇ ਦੇ ਨਾਲ ਲੱਗਦੇ ਪਏ dei propri veicoli, ਸਾਡੀਆਂ ਗੱਡੀਆਂ ਦੇ। ਫਾਲਸੋ ਜੀ, ਖਾਸ ਤੌਰ ਤੇ ਜਿਹੜੀ ਉੱਚੀ ਗੱਡੀ ਹੁੰਦੀ ਹੈ ਉਹਦੇ ਵਾਸਤੇ ਮੁਸ਼ਕਲ ਹੁੰਦਾ ਹੈ ਥੱਲਿਓਂ ਪੈਦਲ ਨੂੰ ਵੇਖਣਾ, ਜਾਂ ਕੋਈ ਸਾਈਕਲ ਵਾਲਾ ਉਹਦੇ ਥੱਲੇ ਤੋਂ ਮਤਲਬ ਬਿਲਕੁਲ ਨਜ਼ਦੀਕ ਅਗਲੀ ਸਾਈਡ ਤੇ, ਉਹ ਇਤਨੀ ਆਸਾਨੀ ਨਾਲ ਨਜ਼ਰ ਨਹੀਂ ਆਉਂਦਾ। ਠੀਕ ਹੈ ਜੀ। ਅੱਛਾ ਜੀ, ਪੰਜਵੇਂ ਸਵਾਲ ਤੇ AM ਲਾਇਸੈਂਸ ਦੀ ਗੱਲ ਕਰਨ ਲੱਗਾ। La patente AM, ਕਹਿੰਦਾ AM ਲਾਇਸੈਂਸ ਜਿਹੜਾ ਹੈ può essere rilasciata, ਕਹਿੰਦਾ ਤੁਹਾਨੂੰ ਮਿਲ ਸਕਦਾ ਹੈ senza dover sostenere gli esami teorici, ਥਿਉਰੀ ਦਾ ਐਗਜ਼ਾਮ ਪਾਸ ਕਰਨੇ ਤੋਂ ਬਿਨਾ, ਇਹ pratici, ਮਤਲਬ ਪ੍ਰੈਕਟੀਕਲ ਵੀ ਗੁਇਦਾ ਦਾ ਐਗਜ਼ਾਮ ਕਰਨੇ ਤੋਂ ਬਿਨਾ ਵੀ ਕਹਿੰਦਾ ਮਿਲ ਸਕਦਾ ਹੈ। purché il richiedente sia maggiorenne, ਕਹਿੰਦਾ ਜੇ richiedente il sia maggiorenne ਹੋਵੇ, ਮਤਲਬ ਉਹ
ਜੇ ਉਹਦੀ ਉਮਰ 18 ਸਾਲ ਤੋਂ ਜ਼ਿਆਦਾ ਹੋਵੇ ਜਿਹਨੇ ਕਰਨਾ ਹੈ ਫਾਲਤੂ ਜੀ। ਇਹ ਅੱਜ ਤੋਂ ਕੁਝ ਸਾਲ ਪਹਿਲਾਂ ਜਿਹਦੀ ਏਜ 24 ਸਾਲ ਤੋਂ ਜ਼ਿਆਦਾ ਹੁੰਦੀ ਸੀ ਉਹ ਕਰ ਸਕਦਾ ਸੀ, ਲੇਕਿਨ ਹੁਣ ਉਹ ਚੀਜ਼ ਖਤਮ ਹੋ ਗਈ। Quando assicurazione per la responsabilità civile auto, ਕਹਿੰਦਾ ਜਦੋਂ ਇੰਸ਼ੋਰੈਂਸ ਇਹ scaduta ਦੀ ਵੈਲਿਡਿਟà scaduta ਹੋ ਗਈ, ਖਤਮ ਹੋ ਗਈ ਹੈ, ਇਹ possibile lasciare il veicolo, ਕਹਿੰਦਾ ਗੱਡੀ ਨੂੰ ਫਿਰ ਛੱਡਣਾ ਮੁਮਕਨ ਹੈ in sosta parking ਦੇ ਵਿੱਚ sulle strade pubbliche, ਪਬਲਿਕ ਸੜਕਾਂ ਦੇ ਉੱਤੇ। ਫਾਲਤੂ ਇੰਸ਼ੋਰੈਂਸ ਖਤਮ ਹੋ ਜਾਏ ਤੁਸੀਂ ਪਬਲਿਕ ਸੜਕ ਦੇ ਉੱਤੇ ਪਬਲਿਕ ਏਰੀਆ ਦੇ ਵਿੱਚ ਨਹੀਂ ਜਾ ਸਕਦੇ। 7 ਨੰਬਰ ਸਵਾਲ ਜੀ, in presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ il sorpasso dei tram è vietato, ਕਹਿੰਦੇ ਟਰਾਮ ਨੂੰ ਓਵਰਟੇਕ ਮਨਾ ਹੈ esclusivamente ai motociclisti, ਸਿਰਫ ਮੋਟਰਸਾਈਕਲਾਂ ਨੂੰ। ਫਾਲਤੂ ਜੀ, esclusivamente ਮਤਲਬ ਸਿਰਫ ਸੋਲੋ। 8 ਨੰਬਰ ਜੀ, 8 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ, ਮਤਲਬ ਕੋਈ ਐਸੀ ਗੱਡੀ ਨਹੀਂ ਜਾ ਸਕਦੀ ਜਿਹੜੀ ਕੋਈ ਐਸਾ ਸਮਾਨ ਲੈ ਕੇ ਜਾਂਦੀ ਹੋਵੇ ਜਿਹਨੂੰ ਅੱਗ ਲੱਗ ਸਕਦੀ ਹੋਵੇ, ਠੀਕ ਹੈ। in presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹਦੀ ਮੌਜੂਦਗੀ ਵਿੱਚ ਲੀ ਆਊਟੋ ਵਹੀਕਲੀ, ਗੱਡੀਆਂ ਕਿ ਟਰਾਂਸਪੋਰਟਾਂ ਐਸਪਲੋਜ਼ੀਵ, ਜਿਹੜੀਆਂ ਐਸਪਲੋਜ਼ੀਵ ਮਤਲਬ ਕੋਈ ਫਟਣੇ ਵਾਲੀ ਧਮਾਕੇ ਬਲਾਸਟ ਵਾਲੀ ਚੀਜ਼ ਲੈ ਕੇ ਜਾ ਰਹੀਆਂ ਨੇ, possono effettuare manovre di sorpasso, ਕਹਿੰਦੇ ਉਹ ਓਵਰਟੇਕ ਕਰ ਸਕਦੀਆਂ ਨੇ। ਫਾਲਤੂ ਜੀ, ਓਵਰਟੇਕ ਤੇ ਤਾਂ ਕਰਨ ਜੇ ਉਹ ਇੱਥੇ ਚੱਲ ਸਕਦੀਆਂ ਹੋਣ, ਤੇ ਇੱਥੇ ਐਸੀ ਚੀਜ਼ ਜਿਹਨੂੰ ਅੱਗ ਲੱਗ ਸਕਦੀ ਹੋਵੇ, ਫਟ ਸਕਦੀ ਹੋਵੇ ਅਚਾਨਕ ਇੱਕਦਮ, ਉਹ ਨਹੀਂ ਜਾ ਸਕਦੀ। 9 ਨੰਬਰ ਸਵਾਲ ਜੀ, rispetto al veicolo che procede, ਕਹਿੰਦੇ ਜਿਹੜੀ ਗੱਡੀ ਚੱਲ ਰਹੀ ਹੈ nel senso della freccia, ਤੀਰ ਦੀ ਤਰਫ, la striscia discontinua in figura, discontinue ਲੈਣ ਹੈ ਤਸਵੀਰ ਦੇ ਵਿੱਚ, si trova, ਕਹਿੰਦੇ ਮਿਲੇ ਦੀ subito dopo una curva, ਇੱਕ ਮੋੜ ਤੋਂ ਬਾਅਦ। ਵੇਰੋ ਜੀ, ਇਹ ਜਿਸ ਤਰ੍ਹਾਂ ਤੁਹਾਨੂੰ ਡਿਸਕੰਟੀਨਿਊ ਲੈਣ ਗੱਡੀ ਦੀ ਨਜ਼ਰ ਆ ਰਹੀ ਹੈ, ਜਿੱਧਰ ਹੁਣ ਗੱਡੀ ਜਾ ਰਹੀ ਹੈ ਇਹਦੇ ਨਾਲ ਵੇਖੋ ਖੱਬੀ ਸਾਈਡ ਡਿਸਕੰਟੀਨਿਊ ਲੈਣ ਹੈ। ਇਹ ਡਿਸਕੰਟੀਨਿਊ ਲੈਣ ਕਦੋਂ ਮਿਲ ਸਕਦੀ ਹੈ? ਜਦੋਂ ਤੁਸੀਂ ਮੋੜ ਤੋਂ ਅੱਗੇ ਨਿਕਲ ਆਏ ਹੋ, ਉਤਰਾਈ ਉਤਰਦੇ ਹੋ ਪਏ, ਠੀਕ ਹੈ, ਚੌਕ ਤੋਂ ਅੱਗੇ ਨਿਕਲ ਆਏ ਹੋ, ਉਦੋਂ ਇਹ ਲੈਣ ਮਿਲ ਸਕਦੀ ਹੈ। ਕੰਟੀਨਿਊ ਜਿਹੜੀ ਹੈ ਦੂਸਰੀ ਸਾਈਡ ਜਿਹੜੀ ਹੈ ਇਹ ਕਦੋਂ ਮਿਲੇਗੀ? ਜਦੋਂ ਮੋੜ ਅੱਗੇ ਹੁੰਦਾ ਪਿਆ, ਅੱਗੇ ਚੌਕ ਆਉਂਦਾ ਪਿਆ ਜਾਂ ਚੜਾਈ ਹੁੰਦੀ ਪਈ, ਫਿਰ ਕੰਟੀਨਿਊ ਮਿਲੇਗੀ। 10ਵਾਂ ਸਵਾਲ ਜੀ, ਪਾਰਕਿੰਗ ਵਾਲਾ ਨਿਸ਼ਾਨ ਹੈ, ਥੱਲੇ ਨਿਸ਼ਾਨ ਪੰਨੇ ਲੋ ਲੱਗੀ ਹੈ ਕੰਟੀਨਿਊ ਵਾਲੀ, ਮਤਲਬ ਪਾਰਕਿੰਗ ਵਾਲਾ ਏਰੀਆ ਹਲੇ ਕੰਟੀਨਿਊ ਚੱਲ ਰਿਹਾ ਵੇ। il segnale raffigurato indica, ਨਿਸ਼ਾਨ ਦੱਸ ਰਿਹਾ la fine della zona, ਕਹਿੰਦਾ ਉਹ ਜ਼ੋਨਾ ਖਤਮ ਹੋ ਗਿਆ, destinata al parcheggio, ਜਿਹੜਾ ਪਾਰਕਿੰਗ ਵਾਸਤੇ ਬਣਾਇਆ ਗਿਆ। ਫਾਲਤੂ ਜੀ, ਖਤਮ ਨਹੀਂ ਹੋ ਗਿਆ, ਹਲੇ ਕੰਟੀਨਿਊ ਚੱਲ ਰਿਹਾ। 11 ਨੰਬਰ ਸਵਾਲ ਜੀ, il carico deve essere sistemato, ਕਹਿੰਦਾ ਸਮਾਨ ਰੱਖਣਾ sugli autoveicoli, ਗੱਡੀਆਂ ਦੇ ਉੱਤੇ, in modo ਇਸ ਤਰੀਕੇ ਨਾਲ da evitarne la caduta, ਵੀ ਉਹ ਗਿਰਨੇ ਤੋਂ ਡਿੱਗਣੇ ਤੋਂ ਬਚ ਜਾਏ। ਵੇਰੋ in una zona in cui la sosta, ਕਹਿੰਦਾ ਉਹ ਜ਼ੋਨੇ ਵਿੱਚ ਜਿੱਥੇ ਪਾਰਕਿੰਗ ਇਹ regolamentata con parchimetro, ਵੀ ਪਾਰਕਿੰਗ ਜਿਹੜੀ ਹੈ ਪਾਰਕੀਮੈਟਰੋ ਨਾਲ ਹੈ। ਪਾਰਕੀਮੈਟਰੋ ਤੁਹਾਨੂੰ ਪਤਾ ਹੀ ਹੋਣਾ, ਜਿਹੜੀ ਉਹ ਜਿਹਦੇ ਵਿੱਚ ਪੈਸੇ ਪਾ ਕੇ ਪਰਚੀ ਕੱਢੀ ਦੀ ਹੈ ਪਾਰਕਿੰਗ ਵਾਲੀ, ਠੀਕ ਹੈ। ਕਹਿੰਦਾ ਉੱਥੇ ਪਾਰਕਿੰਗ ਜਿਹੜੀ ਹੈ ਪਾਰਕੀਮੈਟਰੋ ਨਾਲ ਹੈ। non occorre utilizzare il parchimetro, ਕਹਿੰਦਾ ਜ਼ਰੂਰਤ ਨਹੀਂ ਪਾਰਕੀਮੈਟਰੋ ਇਸਤੇਮਾਲ ਕਰਨੇ ਦੀ, se si effettua una breve sosta, ਅਗਰ ਤੁਸੀਂ breve sosta ਕਰਦੇ ਹੋ ਮਤਲਬ ਥੋੜੇ ਟਾਈਮ ਬਾਅਦ sosta ਕਰਦੇ ਹੋ। ਫਾਲਤੂ ਜਗ੍ਹਾ sosta ਕਰਨਾ ਹੈ ਤੇ ਫਿਰ ਪਾਰਕੀਮੈਟਰੋ ਇਸਤੇਮਾਲ ਕਰਨੀ ਜ਼ਰੂਰੀ ਹੈ। 13 ਨੰਬਰ ਜੀ, ਅੱਛਾ ਜੀ, ਇੱਥੇ 에ਅਰ ਬੈਗ ਗੱਲ ਕਰਨ ਲੱਗਾ। ਅੱਛਾ, 에ਅਰ ਬੈਗ ਦਾ ਕੰਮ ਕੀ ਹੁੰਦਾ ਹੈ? 에ਅਰ ਬੈਗ ਜਿਹੜੀ ਉਹ ਗੱਡੀ ਦੇ ਅੰਦਰ ਗੁਬਾਰੇ ਜੇ ਫੁੱਲ ਜਾਂਦੇ ਨੇ, ਸੌਖੇ ਲਫ਼ਜ਼ਾਂ 'ਚ ਦੱਸ ਦੇਵਾਂ, ਖਾਸ ਤੌਰ ਤੇ ਲੇਡੀਜ਼ ਨੂੰ ਨਹੀਂ ਪਤਾ ਹੁੰਦਾ। ਇਹ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਸੈਂਸਰ ਦੀ ਵਜ੍ਹਾ ਤੋਂ ਹੀ ਆਨ ਹੋ ਜਾਂਦੇ ਨੇ, ਔਰ ਇਹ ਇਹਦਾ ਫਾਇਦਾ ਕੀ ਹੁੰਦਾ ਹੈ ਕਿ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਜਿਹੜੇ ਬੰਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਦੀ ਟੱਕਰ ਲੱਗਦੀ ਹੈ ਫਿਰ ਗੱਡੀ ਦੇ ਅੰਦਰਲੇ ਹਿੱਸਿਆਂ ਨਾਲ, ਜਾਂ ਕਦੀ ਸਿਰ ਇੱਧਰ ਲੱਗਾ, ਕਦੀ ਸੀਟ ਤੇ, ਕਦੀ ਸਾਈਡਾਂ ਤੇ, ਇਸ ਤਰ੍ਹਾਂ ਕਰਕੇ, ਠੀਕ ਹੈ। ਤੇ 에ਅਰ ਬੈਗ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਬਚਾ ਲੈਂਦੇ ਨੇ, ਠੀਕ ਹੈ ਜੀ। ਲਾ 에ਅਰ ਬੈਗ ਸਰਵੇ, ਕਹਿੰਦੇ 에ਅਰ ਬੈਗ ਦੀ ਜ਼ਰੂਰਤ ਹੁੰਦੀ ਹੈ ਜਾਂ ਚਾਹੀਦੇ ਹੁੰਦੇ ਨੇ, a limitare i danni, ਇਹ ਨੁਕਸਾਨ ਨੂੰ ਘੱਟ ਕਰਦੇ ਨੇ, agli occupanti del veicolo, ਉਹਨਾਂ ਵਾਸਤੇ ਜਿਹੜੇ ਗੱਡੀ ਦੇ ਵਿੱਚ ਨੇ, ਜਿਨ੍ਹਾਂ ਗੱਡੀ ਨੂੰ ਬਿਜ਼ੀ ਕੀਤਾ, ਮਤਲਬ ਸਿੱਧੇ ਲਫ਼ਜ਼ਾਂ 'ਚ ਕਿ ਜਿਹੜੇ ਬੰਦੇ ਗੱਡੀ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਨੁਕਸਾਨ ਘੱਟ ਕਰਦੇ ਨੇ, ਠੀਕ ਹੈ। per urti contro superfici interno del veicolo, ਉਹ ਕਿਸ ਤਰ੍ਹਾਂ ਜਿਹੜੀ ਟੱਕਰ ਲੱਗਦੀ ਹੈ ਗੱਡੀ ਦੇ ਅੰਦਰਲੇ ਹਿੱਸਿਆਂ ਨਾਲ, in caso di urto violento, ਉਸ ਵੇਲੇ ਜਦੋਂ ਐਕਸੀਡੈਂਟ ਹੁੰਦਾ ਹੈ, a seguito di incidente accidente, ਵੇਰੋ ਜੀ, ਜਦੋਂ ਐਕਸੀਡੈਂਟ ਹੁੰਦਾ ਹੈ ਉਹਦੇ ਸੂਰਤ ਵਿੱਚ ਜਦੋਂ ਅੰਦਰਲੇ ਹਿੱਸੇ ਨਾਲ ਟੱਕਰਾਂ ਲੱਗਦੀਆਂ ਨੇ ਉਦੋਂ 에ਅਰ ਬੈਗ ਜਿਹੜਾ ਨੁਕਸਾਨ ਘੱਟ ਕਰਨ ਦਿੰਦਾ ਹੈ। 14 ਨੰਬਰ ਸਵਾਲ ਜੀ, assunzione di alcol, ਕਹਿੰਦੇ ਜਿਹੜੀ ਆਲਕੋਹਲ ਦਾ ਇਸਤੇਮਾਲ ਹੁੰਦਾ ਹੈ rende meno sicura la guida, ਇਹ ਡਰਾਈਵਿੰਗ ਨੂੰ ਘੱਟ ਮਹਿਫੂਜ਼ ਬਣਾਏਗਾ। ਮਤਲਬ ਅਗਰ ਆਲਕੋਹਲ ਇਸਤੇਮਾਲ ਕੀਤੀ ਡਰਾਈਵਿੰਗ ਕਰਨਾ ਮਹਿਫੂਜ਼ ਨਹੀਂ ਹੋਣ ਲੱਗਾ, ਸੇਫ ਨਹੀਂ ਹੋਣ ਲੱਗਾ। perché, ਕਹਿੰਦਾ ਕਿਉਂ? può provocare sonnolenza, ਇਹ ਵਜ੍ਹਾ ਬਣ ਸਕਦੀ ਹੈ sonnolenza ਦਾ ਮਤਲਬ ਨੀਂਦ ਆਉਣੇ ਦੀ, ਵੇਰੋ।
ਅੱਛਾ, ਤੁਹਾਨੂੰ ਦੱਸਿਆ ਸਕੇਦਾ ਆਸਾਨ ਨਹੀਂ, ਸਕੇਦਾ ਮੁਸ਼ਕਲ ਹੈ। ਜਿਤਨੇ ਵੀ ਹੁਣ ਤੱਕ ਪੜ੍ਹੇ ਨੇ ਉਹਨਾਂ ਵਿੱਚੋਂ ਜਿਹੜੇ ਮੁਸ਼ਕਲ ਤਰੀਨ ਨੇ ਉਹਨਾਂ ਵਿੱਚ ਸਕੇਦਾ ਹੁੰਦਾ ਹੈ। 15 ਨੰਬਰ ਜੀ, una zona traffico limitato ਕਹਿੰਦਾ ਇੱਕ ਜ਼ੋਨਾ ਜਿੱਥੇ ਟ੍ਰੈਫਿਕ ਦੀ ਮਤਲਬ ਜ਼ੋਨਾ ਟ੍ਰੈਫਿਕੋ ਲਿਮਿਟਾto ਹੈ, ਇਹ un'area sempre vietata ਕਹਿੰਦਾ ਇਹ ਉਹ ਏਰੀਆ ਜਿੱਥੇ ਇਹ ਵਾਲਾ ਏਰੀਆ ਜਿੱਥੇ ਹਮੇਸ਼ਾ ਹੀ ਮਨਾ al transito ਚੱਲਣਾ dei veicoli a motore ਇੰਜਨ ਵਾਲੀਆਂ ਗੱਡੀਆਂ ਦਾ। ਫਾਲਤੂ ਜਿਹੜਾ ਜ਼ੋਨਾ ਟ੍ਰੈਫਿਕੋ ਲਿਮਿਟਾto ਹੁੰਦਾ ਹੈ ਉਹਦਾ ਇਹ ਮਤਲਬ ਹੁੰਦਾ ਵੀ ਟ੍ਰੈਫਿਕ ਨੂੰ ਘਟਾਇਆ ਗਿਆ, ਲਿਮਿਟਡ ਕੀਤਾ ਗਿਆ, ਸਾਰੀਆਂ ਵਾਸਤੇ ਮਨਾ ਨਹੀਂ ਹੁੰਦਾ, ਉੱਥੇ ਉਹ ਗੱਡੀਆਂ ਚੱਲ ਸਕਦੀਆਂ ਨੇ ਜਿਨ੍ਹਾਂ ਨੂੰ ਇਜਾਜ਼ਤ ਹੁੰਦੀ ਹੈ। 16 ਨੰਬਰ ਜੀ, il segnale raffigurato significa ਕਹਿੰਦਾ ਇਸ ਨਿਸ਼ਾਨ ਦਾ ਮਤਲਬ ਹੈ ਕਿ bisogna girare stoccolo ਕੋਈ ਜਿਹੜੀ ਰੁਕਾਵਟ ਹੈ ਉਹਦੇ ਤੋਂ ਘੁੰਮਣਾ ਹੈ ਆ sinistra ਖੱਬੇ ਨੂੰ। ਫਾਲਸੋ ਜੀ ਹੈ girare ਨਹੀਂ, ਠੀਕ ਹੈ, ਇਹ ਖੱਬੇ ਮੁੜਨ ਦਾ ਕਹਿ ਰਿਹਾ। 17 ਨੰਬਰ ਜੀ, il segnale raffigurato pronuncia ਨਿਸ਼ਾਨ ਦੱਸ ਰਿਹਾ un incrocio ਇੱਕ ਚੌਕ ਹੈ con precedenza rispetto ai veicoli ਤੇ ਉਹਨਾਂ ਗੱਡੀਆਂ ਦੇ ਪਹਿਲੇ provenienti da sinistra ਜਿਹੜੀਆਂ ਖੱਬੇ ਤੋਂ ਆਉਂਦੀਆਂ ਨੇ, mentre si destra deve dare la precedenza ਤੇ ਕਹਿੰਦਾ ਸੱਜੇ ਲੇਕਿਨ ਉਸ ਪਹਿਲ ਦੇਣੀ ਹੈ a quelli provenienti da destra ਜਿਹੜੀਆਂ ਸੱਜੇ ਤੋਂ ਆਉਂਦੀਆਂ ਨੇ। ਫਾਲਸੋ ਜੀ ਇੱਕ ਗਲਤੀ ਉਹਨਾਂ ਦੀ ਇਹ ਹੋਈ ਹੈ, ਇੱਥੇ ਸਾਡੀ ਦੋਵਾਂ ਦੀ ਪਹਿਲ ਹੈ ਕਿਉਂਕਿ ਅਸੀਂ ਮੇਨ ਤੇ ਆ, ਭਾਵੇਂ ਸੱਜੇ ਹੋਏ ਭਾਵੇਂ ਖੱਬੇ, ਅਸਾਂ ਇੱਥੇ ਕਿਸੇ ਨੂੰ ਪਹਿਲ ਨਹੀਂ ਦੇਣੀ। ਇਹਨਾਂ ਵੇਰੋ ਕੀਤੇ ਲੇਕਿਨ ਸਵਾਲ ਫਾਲਸੋ ਹੈ। 18 ਨੰਬਰ ਜੀ, il segnale raffigurato non consente ai veicoli ਕਹਿੰਦਾ ਨਿਸ਼ਾਨ ਇਜਾਜ਼ਤ ਨਹੀਂ ਦਿੰਦਾ ਉਹਨਾਂ ਗੱਡੀਆਂ ਨੂੰ di massa effettiva superiore a 7 tonnellate ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਜ਼ਿਆਦਾ ਹੈ। ਕਿਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ? diretti a Lucca di proseguire dritto ਸਿੱਧਿਆਂ ਲੂਕਾ ਵਾਸਤੇ ਜਾਣੇ ਦੀ ਕਹਿੰਦਾ ਇਜਾਜ਼ਤ ਨਹੀਂ ਦਿੰਦਾ ਉਹਨਾਂ ਗੱਡੀਆਂ ਨੂੰ ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਜ਼ਿਆਦਾ। ਵੇਖੋ ਜੀ ਸਿੱਧਿਆਂ ਨਹੀਂ ਜਾ ਸਕਦਾ, ਤਸਵੀਰ ਵੇਖੋ ਕਿ ਸਿੱਧਿਆਂ ਉਹ 7 ਟਨ ਵਾਲੇ ਉੱਤੇ ਪਾਬੰਦੀ ਲੱਗੀ ਹੈ, ਠੀਕ ਹੈ, ਜਾ ਸਕਦੀ ਹੋ ਲੇਕਿਨ ਜਿਹੜਾ ਸਾਈਡ ਤੋਂ ਰਸਤਾ ਦਿੱਤੀ ਹੈ ਦੂਸਰਾ ਉਧਰੋਂ ਦੀ ਸਿੱਧਿਆਂ ਨਹੀਂ ਜਾ ਸਕਦੇ। 19 ਨੰਬਰ ਜੀ, la distanza di sicurezza ਕਹਿੰਦਾ ਹਿਫਾਜ਼ਤੀ ਫਾਸਲਾ ਹੈ deve essere almeno uguale ਕਹਿੰਦਾ uguale ਹੋਣਾ ਚਾਹੀਦਾ, ਬਰਾਬਰ ਹੋਣਾ ਚਾਹੀਦਾ ai metri ਉਹਨਾਂ ਮੀਟਰਾਂ ਦੇ che il veicolo percorre ਜਿਹੜੀ ਗੱਡੀ ਚੱਲਦੀ ਹੈ durante il tempo di reazione ਦੇ ਵੇਰੋ ਜੀ tempo di reazione ਦੇ ਬਰਾਬਰ ਹੋਣਾ ਚਾਹੀਦਾ distanza di sicurezza। ਅਗਰ ਕਵੇ ਕਿ spazio di frenatura ਦੇ ਬਰਾਬਰ ਹੋਣਾ ਚਾਹੀਦਾ ਫਿਰ ਵੀ ਫਾਲਸੋ, ਠੀਕ ਹੈ। 20 ਨੰਬਰ ਜੀ, è consentito il sorpasso sulle intersezioni ਕਹਿੰਦਾ ਚੌਕ ਦੇ ਉੱਤੇ ਇਜਾਜ਼ਤ ਹੈ ਓਵਰਟੇਕ ਕਰਨੇ ਦੀ porque non provenga nessuno dalla destra ਜੇ ਕਹਿੰਦਾ ਕੋਈ ਸੱਜੇ ਤੋਂ ਨਾ ਪਿਆ ਹੁੰਦਾ ਹੋਵੇ ਤੇ ਫਾਲਸੋ ਜੀ। ਅੱਛਾ ਜੀ 21 ਨੰਬਰ ਦੇ ਨਿਸ਼ਾਨ ਤੋਂ ਨਜ਼ਰ ਆ ਰਿਹਾ ਕਿ ਇਹਦਾ ਸਪੀਆ ਰੋਸੋ ਕਲਰ ਦਾ ਹੁੰਦਾ ਹੈ, ਠੀਕ ਹੈ। una spia di colore rosso contrassegnata dal simbolo di figura ਇਹ ਕਹਿੰਦਾ ਨਿਸ਼ਾਨ ਦੀ ਕਰਦਾ ਹੈ se accesa durante la marcia ਅਗਰ ਆਨ ਹੋ ਗਿਆ ਚਲਦਿਆਂ ਹੋਇਆਂ indica ਤੇ ਦੱਸ ਰਿਹਾ ਹੈ ਕਿ olio di lubrificazione del cambio di velocità ਕਹਿੰਦਾ cambio di velocità ਜਿਹੜਾ ਆਇਲ ਹੈ ਤੇਲ ਹੈ ਆਇਲ ਹੈ ਇਹ troppo denso ਜ਼ਿਆਦਾ dense ਹੋ ਗਿਆ, ਗਾੜਾ ਹੋ ਗਿਆ, ਥਿਕ ਹੋ ਗਿਆ। ਫਾਲਸੋ ਜੀ cambio di velocità ਦਾ ਨਹੀਂ ਦੱਸਦਾ, ਠੀਕ ਹੈ, ਇਹ ਦੂਸਰੇ ਆਇਲ ਦਾ ਦੱਸਦਾ ਹੈ। ਅੱਛਾ ਜੀ 22 ਨੰਬਰ ਤੇ ਜੀ ਇਹ opportuno per il conducente ਕਹਿੰਦਾ ਉਸ ਡਰਾਈਵਰ ਨੂੰ ਚਾਹੀਦਾ ਹੈ ਕਿ accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਹੈ avvicinarsi il più possibile al veicolo che lo precede nella marcia ਕਹਿੰਦਾ ਉਸ ਗੱਡੀ ਦੇ ਨਜ਼ਦੀਕ ਹੋ ਜਾਏ ਜਿਹੜੀ che lo precede ਜਿਹੜੀ ਅੱਗੇ ਪਿੱਛੇ ਚੱਲਦੀ ਹੈ। ਮਸਲਨ ਡਰਾਈਵਰ ਕਹਿੰਦਾ ਥੱਕ ਗਿਆ ਤੇ ਅਗਲੀ ਗੱਡੀ ਦੇ ਨਜ਼ਦੀਕ ਹੋ ਜਾਏ ਜਿਤਨਾ ਹੋ ਸਕਦਾ ਹੈ। ਫਾਲਸੋ ਜੀ 23 ਨੰਬਰ, per una maggiore sicurezza ਕਹਿੰਦਾ ਜ਼ਿਆਦਾ ਹਿਫਾਜ਼ਤ ਸੁਰੱਖਿਆ ਵਾਸਤੇ bisogna controllare le condizioni dei pneumatici ਕਹਿੰਦਾ ਜ਼ਿਆਦਾ ਸਿਕਿਉਰੇਸਾ ਵਾਸਤੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ anche sui lati ਸਾਈਡਾਂ ਤੋਂ ਵੀ per prevenire improvvisi scoppi ਜਿਹੜੇ ਟਾਇਰ ਅਚਾਨਕ ਫਟ ਜਾਂਦੇ ਨੇ ਉਸ ਤੋਂ ਬਚਣੇ ਵਾਸਤੇ ਉਸ gonfiamenti ਜਾਂ ਜਿਹੜੇ ਅਚਾਨਕ ਹਵਾਲਾ ਆ ਜਾਂਦੇ ਨੇ ਮਸਲਨ ਪੈਂਚਰ ਹੋ ਜਾਂਦੇ ਨੇ ਇਸ ਚੀਜ਼ ਤੋਂ ਬਚਣੇ ਵਾਸਤੇ ਕਹਿੰਦਾ ਟਾਇਰਾਂ ਨੂੰ ਸਾਈਡਾਂ ਤੋਂ ਵੀ ਚੈੱਕ ਕਰੋ। ਵੇਖੋ ਜੀ ਟਾਇਰਾਂ ਨੂੰ ਜਦੋਂ ਚੈੱਕ ਕਰਨੇ ਆ ਵੀ ਜ਼ਿਆਦਾ ਘਸੇ ਤੇ ਨਹੀਂ, ਸੈਂਟਰ ਵਿੱਚੋਂ ਚੈੱਕ ਕਰੀਦਾ ਔਰ ਸਾਈਡਾਂ ਤੋਂ ਵੀ। 24 ਨੰਬਰ ਜੀ ਨਿਸ਼ਾਨ ਤੋਂ ਨਜ਼ਰ ਆ ਰਿਹਾ ਦਾ ਕੀ ਮਤਲਬ ਹੈ? il segnale raffigurato indica ਨਿਸ਼ਾਨ ਦੱਸ ਰਿਹਾ la fine di una strada senso unico ਕਹਿੰਦਾ senso unico ਸੜਕ ਖਤਮ ਹੋ ਗਈ ਹੈ। ਫਾਲਸੋ ਜੀ ਇਹ ਪ੍ਰੈਸੀਡੈਂਸ ਦੱਸ ਰਿਹਾ। 5 ਨੰਬਰ ਸਵਾਲ ਜੀ 5 ਨੰਬਰ ਸਵਾਲ ਜਿਹੜਾ ਇਹਦੇ ਤੇ ਇਹ ਨਿਸ਼ਾਨ ਕਿੱਥੇ ਹੁੰਦਾ ਹੈ? ਇਟਲੀ ਦੇ ਬਾਰਡਰ ਤੇ ਉਸ ਮੁਲਕ ਨਾਲ ਬਾਰਡਰ ਜਿਹੜਾ ਹੋਵੇ ਜਿਹੜਾ ਯੂਰਪੀ ਯੂਨੀਅਨ ਚ ਆਉਂਦਾ ਹੋਵੇ ਦੂਸਰਾ ਮੁਲਕ ਉਹ ਹੋਵੇ ਤੇ ਉੱਥੇ ਇਸ ਤਰ੍ਹਾਂ ਨਿਸ਼ਾਨ ਲੱਗਿਆ ਹੋਵੇਗਾ। il segnale raffigurato indica ਨਿਸ਼ਾਨ ਦੱਸ ਰਿਹਾ il confine ਵੀ ਬਾਰਡਰ ਹੈ tra Italia ਇਟਲੀ ਦੇ ਦਰਮਿਆਨ
ਐਡ un stato membro dell'Unione Europea ਜਿਹੜਾ ਯੂਰਪੀ ਯੂਨੀਅਨ ਦਾ ਮੁਲਕ ਹੈ ਉਹਦੇ ਦਰਮਿਆਨ। ਫੇਰੋ ਜੀ 26 ਨੰਬਰ lo spazio totale di arresto ਕਹਿੰਦਾ ਜਿਹੜਾ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta e ਵੱਧ ਜਾਏਗੀ se i pneumatici non sono usurati ਅਗਰ ਟਾਇਰ ਨਹੀਂ ਘਸੇ ਤੇ ਫਿਰ ਕਹਿੰਦਾ ਵੱਧ ਜਾਏਗੀ। ਫਾਲਸੋ ਜੀ 27 ਨੰਬਰ ਜੀ ਤਸਵੀਰ ਵੇਖ ਲਓ ਪਹਿਲਾਂ ਕਿਹੜੀ ਜਾਏਗੀ ਆਰ ਫਿਰ ਏ ਔਰ ਫਿਰ ਸੀ। secondo le norme di precedenza nell'incrocio ਕਹਿੰਦਾ ਇਸ ਚੌਕ ਦੇ ਵਿੱਚ ਪ੍ਰੈਸੀਡੈਂਸੀ ਵਾਲੇ ਕਾਨੂੰਨ ਦੇ ਮੁਤਾਬਕ ਰਿਸਪੈਟਾto in figura ਤਸਵੀਰ ਦਿਖਾਇਆ ਗਿਆ il veicolo A ਕਹਿੰਦਾ ਜਿਹੜੀ ਇਹ ਗੱਡੀ ਹੈ transita dopo il veicolo R ਤੋਂ ਬਾਅਦ ਚੱਲੇਗੀ। ਫੇਰੋ 28 ਨੰਬਰ ਜੀ nei rimorchi con freno a inertia ਕਹਿੰਦਾ ਉਹਨਾਂ ਰਿਮੋਰਕੀਓ ਦੇ ਵਿੱਚ ਜਿਨ੍ਹਾਂ ਵਿੱਚ ਫਰੇਨੋ ਇਨਰਸੀਆ ਲੱਗੀ ਫਰੇਨੋ ਇਨਰਸੀਆ ਮੈਂ ਵੀਡੀਓ ਵਿੱਚ ਦੱਸਿਆ ਸਾਰਾ ਕੁਝ ਕੀ ਹੈ। dopo un prolungato periodo di inattività ਕਹਿੰਦਾ ਇੱਕ ਜ਼ਿਆਦਾ ਲੰਮੇ ਟਾਈਮ ਤੋਂ ਬਾਅਦ ਜਦੋਂ ਇਹ ਇਸਤੇਮਾਲ ਨਹੀਂ ਹੁੰਦਾ ਮਤਲਬ ਰਿਮੋਰਕੀਓ i freni potrebbero ਵੇ ਬ੍ਰੇਕਾਂ ਜਿਹੜੀਆਂ ਨੇ ਹੋ ਸਕਦਾ ਹੈ aver perso efficienza ਵੀ ਉਹ ਆਪਣੀ ਕਾਰਕਰਦਗੀ ਛੱਡ ਜਾਣ ਮਤਲਬ ਕੰਮ ਕਰਨਾ ਛੱਡ ਜਾਣ। ਇਹਦੀ ਵਜ੍ਹਾ ਕੀ ਹੋ ਸਕਦੀ ਹੈ causa della ruggine ਇਹਦੀ ਵਜ੍ਹਾ ਹੋ ਸਕਦੀ ਹੈ ਰੂਜਿਨੇ ਜੰਗਾਲ ਜ਼ੰਗ ਇਹ ਵਜ੍ਹਾ ਹੋ ਸਕਦੀ। ਵੇਰੋ ਜੀ ਅਗਰ ਇੱਕ ਰਿਮੋਰਕੀ ਹੋਵੇ ਉਹ ਕਾਫੀ ਟਾਈਮ ਤੋਂ ਇਸਤੇਮਾਲ ਨਹੀਂ ਹੋ ਰਿਹਾ ਤੇ ਉਹਦੀਆਂ ਜਿਹੜੀਆਂ ਬ੍ਰੇਕਾਂ ਨੇ ਹੋ ਸਕਦਾ ਉਹ ਕੰਮ ਕਰਨਾ ਛੱਡ ਜਾਣ ਸਹੀ ਤਰ੍ਹਾਂ ਕੰਮ ਨਾ ਕਰਨ। ਕੀ ਵਜ੍ਹਾ ਹੋ ਸਕਦੀ ਹੈ ਰੂਜਿਨੇ ਜਿਹੜਾ ਜਿਹਨੂੰ ਜੰਗਾਲ ਜ਼ੰਗ ਆਖਦੇ ਨੇ। ਠੀਕ ਹੈ 29 ਨੰਬਰ ਜੀ causa probabile di incidenti ਕਹਿੰਦਾ ਐਕਸੀਡੈਂਟ ਹੋ ਸਕਦਾ ਹੈ ਕਿਹੜੀ ਵਜ੍ਹਾ ਤੋਂ dovuti alla struttura della strada ਸੜਕ ਦਾ ਜਿਹੜਾ ਢਾਂਚਾ ਸਟਰਕਚਰ ਨਕਸ਼ਾ ਬਣਿਆ ਉਹਦੀ ਵਜ੍ਹਾ ਤੋਂ può essere fondo stradale scivoloso ਕਹਿੰਦਾ ਜਿਹੜਾ ਸੜਕ ਸ਼ਿਵੋਲੋਜ਼ ਹੋਵੇ ਮਤਲਬ ਸਲਿਪਰੀ ਜਾਂ ਤਿਲਕਣੀ ਇਸ ਵਜ੍ਹਾ ਤੋਂ ਐਕਸੀਡੈਂਟ ਹੋ ਸਕਦਾ। ਵੇਰੋ ਜੀ ਇੱਕ ਮੇਨ ਵਜ੍ਹਾ ਹੋ ਸਕਦੀ ਹੈ। 3 ਨੰਬਰ ਜੀ in caso di arresto prolungato ਕਹਿੰਦਾ ਉਹ ਸੂਰਜ ਜਦੋਂ arresto prolungato ਜ਼ਿਆਦਾ ਦੇਰ ਰੁਕਦੇ ਹੋ in galleria ਗੈਲਰੀ ਦੇ ਵਿੱਚ per la formazione di una fila di veicoli ਗੱਡੀਆਂ ਦੀ ਲਾਈਨ ਬਣਨੇ ਦੀ ਵਜ੍ਹਾ ਤੋਂ ਇਹ dannoso per la salute ਤੇ ਕਹਿੰਦਾ ਸਿਹਤ ਵਾਸਤੇ dannoso ਹੋਵੇਗਾ ਨੁਕਸਾਨਦੇਹ ਹੋਵੇਗਾ। azionare il comando ਉਹ ਬਟਨ ਆਨ ਕਰਨਾ del ricircolo dell'aria all'interno del veicolo ਜਿਹੜਾ ਗੱਡੀ ਦੇ ਅੰਦਰਲੀ ਹਵਾ ਨੂੰ ਸਰਕਲ ਕਰਦਾ ਚਲਾਉਂਦਾ ਹੈ ਕਹਿੰਦਾ ਉਸ ਟਾਈਮ ਉਹ ਬਟਨ ਆਨ ਕਰਨਾ ਨੁਕਸਾਨਦੇਹ ਹੋਵੇਗਾ। ਫਾਲਤੂ ਹੁਣ ਮੈਂ ਸਮਝਾਉਣਾ ਇਹ ਚੀਜ਼ ਸੁਰੰਗ ਉਹਦੇ ਵਿੱਚ ਗੱਡੀਆਂ ਦੀ ਲਾਈਨਾਂ ਲੱਗ ਗਈਆਂ ਮਤਲਬ ਟ੍ਰੈਫਿਕ ਬਲਾਕ ਹੋ ਗਈ ਸੁਰੰਗ ਦੇ ਵਿੱਚ। ਠੀਕ ਹੈ ਹੁਣ ਗੱਡੀਆਂ ਸਟਾਰਟ ਨੇ ਸੁਰੰਗ ਦੇ ਵਿੱਚ ਗੈਲਰੀ ਦੇ ਵਿੱਚ ਧੂੰਆਂ ਹੀ ਧੂੰਆਂ ਹੋ ਜਾਏਗਾ। ਠੀਕ ਹੈ ਹੁਣ ਗੱਡੀ ਦੇ ਵਿੱਚ ਇਹ ਬਟਨ ਹੁੰਦੇ ਨੇ ਕਿ ਤੁਸੀਂ ਬਾਹਰੋਂ ਹਵਾ ਲੈਣਾ ਚਾਹੁੰਦੇ ਹੋ ਜਾਂ ਉਹ ਹੀ ਚਾਹੁੰਦੇ ਹੋ ਕਿ ਜਿਹੜੀ ਗੱਡੀ ਦੇ ਅੰਦਰ ਹੀ ਹਵਾ ਆਵੇ ਉਹ ਹੀ ਅੰਦਰ ਜਿਹੜੀ ਸਰਕਲ ਕਰਦੀ ਰਹੇ ਚਲਦੀ ਰਹੇ। ਠੀਕ ਹੈ ਇਹ ਚੀਜ਼ ਕਹਿ ਰਿਹਾ ਕਿ ਉੱਥੇ ਸੁਰੰਗ ਦੇ ਵਿੱਚ ਟ੍ਰੈਫਿਕ ਬਲਾਕ ਹੈ ਜ਼ਿਆਦਾ ਦੇਰ ਹੋ ਗਈ ਰੁਕੇ ਆ ਉਸ ਟਾਈਮ ਕਹਿੰਦਾ ਉਹ ਬਟਨ ਆਨ ਕਰਨਾ ਨੁਕਸਾਨਦੇਹ ਹੋਵੇਗਾ ਜਿਹੜੀ ਗੱਡੀ ਦੀ ਅੰਦਰਲੀ ਹਵਾ ਨੂੰ ਸਰਕਲ ਕਰਦਾ ਰਹਿੰਦਾ। ਫਾਲਤੂ ਜੀ ਉਸ ਟਾਈਮ ਉਹ ਬਟਨ ਠੀਕ ਰਹੇਗਾ। ਉਸ ਟਾਈਮ ਬਾਹਰ ਵਾਲਾ ਜਿਹੜੀ ਗੱਡੀ ਬਾਹਰੋਂ ਹਵਾ ਲੈ ਕੇ ਅੰਦਰ ਦਿੰਦੀ ਉਸ ਟਾਈਮ ਉਹ ਬਟਨ ਆਨ ਕਰਨਾ ਨੁਕਸਾਨਦੇਹ ਹੋਵੇਗਾ ਕਿਉਂਕਿ ਬਾਹਰ ਸਾਰਾ ਧੂੰਆਂ ਇਕੱਠਾ ਹੋਇਆ। ਠੀਕ ਹੈ ਇਸ ਵਾਸਤੇ ਫਾਲਤੂ ਹਾਂਜੀ ਇੱਕ ਇਹਨਾਂ ਦੀ ਗਲਤੀ ਇਹ ਹੋਈ ਸੀ ਸਵਾਲ ਸੌਖਾ ਨਹੀਂ ਸੀ ਇਹ ਮੁਸ਼ਕਲ ਸੀ। ਠੀਕ ਹੈ ਇਹਨਾਂ ਵੇਰੋ ਕੀਤੇ ਲੇਕਿਨ ਫਾਲਤੂ ਹੈ। ਠੀਕ ਹੈ ਜੀ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ। ਓਕੇ ਜੀ ਅੱਲਾ ਹਾਫਿਜ਼ ਸਤਿ ਸ਼੍ਰੀ ਅਕਾਲ ਜੀ।